अस्सलाम वालेकुम, ਕੀ ਹਾਲ ਹੈ ਪਿਆਰਿਓ। ਮੈਂ ਆਬਦ ਜ਼ਿਆ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਨਾਲ। ਮਿੱਤਰੋ ਪਿਆਰਿਓ, ਪਹਿਲੇ ਤੇ ਜੱਗ ਤੇ ਵਸਦੇ ਸਾਰੇ ਪੰਜਾਬੀਆਂ ਨੂੰ ਢੇਰ ਸਾਰੀ ਵਧਾਈਆਂ ਲੋਹੜੀ ਦੀਆਂ। ਤੇ ਲੋਹੜੀ ਇੱਕ ਬਹੁਤ ਸੋਹਣਾ ਤਿਉਹਾਰ ਹੈ, ਬਹੁਤ ਮਿੱਠਾ ਜਿਹਾ, ਬਹੁਤ ਸਲੂਣਾ ਜਿਹਾ ਤੇ ਬਹੁਤ ਮੁਹੱਬਤਾਂ ਦੇ ਨਾਲ ਭਰਿਆ ਹੋਇਆ ਤੇ ਬੜੇ ਮਾਣ ਦੇ ਨਾਲ ਭਰਿਆ ਹੋਇਆ ਇੱਕ ਤਿਉਹਾਰ ਹੈ। ਇਹਦੀ ਤਵਾਰੀਖ ਤੇ ਜੇ ਆਪਾਂ ਜਾਈਏ ਤੇ ਬੜੀ ਲੰਬੀਆਂ ਗੱਲਾਂ ਨੇ, ਪਰ ਮੈਂ ਸਿਰਫ ਇੰਨਾ ਕਹਿਣਾ ਚਾਹਾਂਗਾ ਕਿ ਕੁਝ ਲੋਕ ਇਤਰਾਜ਼ ਕਰਦੇ ਨੇ ਇਸ ਗੱਲ 'ਤੇ ਕਿ ਲੋਹੜੀ ਜਿਹੜੀ ਹੈ, ਜਾਂ ਸ਼ਾਇਦ ਉਹਨਾਂ ਦੀ ਸਮਝ ਇੰਨੀ ਕੁ ਹੈ, ਉਹ ਸਮਝਦੇ ਨੇ ਕਿ ਸ਼ਾਇਦ ਇਹ ਸਿੱਖਾਂ ਦਾ ਤਿਉਹਾਰ ਹੈ। ਲੋਹੜੀ ਨੂੰ ਕਿਸੇ ਮਜ਼ਹਬ ਦੇ ਨਾਲ ਜੋੜਨਾ ਬਿਲਕੁਲ ਨਾਇਨਸਾਫੀ ਹੈ। ਆਹ ਕਿਸੇ ਮਜ਼ਹਬ ਦਾ ਤਿਉਹਾਰ ਨਹੀਂ ਹੈ, ਨਾ ਕਿਸੇ ਸਿੱਖ ਦਾ ਹੈ, ਨਾ ਕਿਸੇ ਮੁਸਲਮਾਨ ਦਾ ਹੈ, ਨਾ ਕਿਸੇ ਹੋਰ ਦਾ ਹੈ। ਆਹ ਸਿਰਫ ਔਰ ਸਿਰਫ ਤਿਉਹਾਰ ਹੈ ਐਕਚੁਅਲ ਪੰਜਾਬ ਦਾ, ਪੰਜਾਬੀ ਮਾਣ ਦਾ। ਉਹ ਮਾਣ ਕਿਵੇਂ ਹੈ? ਜਿਵੇਂ ਦੁੱਲੇ ਭੱਟੀ ਦੇ ਉੱਤੇ ਮਾਣ ਕੀਤਾ ਗਿਆ, ਜਿਵੇਂ ਉਹਨੇ ਸਿਰ ਕੱਜੇ ਧੀਆਂ ਧਿਆਣੀਆਂ ਦੇ। ਐਕਚੁਅਲ ਆਹ ਤਾਂ ਇੱਕ ਸਾਨੂੰ ਨਜ਼ਰ ਆਉਂਦਾ ਹੈ ਨਾ ਕਿ ਜਿਵੇਂ ਉਹ ਦੁੱਲੇ ਭੱਟੀ ਨੇ ਸਿਰ ਕੱਜੇ ਉਹ ਸੁੰਦਰੀ ਤੇ ਮੁੰਦਰੀ ਦੇ, ਅਤੇ ਫਿਰ ਉਹਨਾਂ ਦੇ ਅੱਗੇ ਉਹਨਾਂ ਨੂੰ ਵਿਦਿਆ ਕੀਤਾ ਬਾਵਨ ਬਣ ਕੇ ਉਹਨਾਂ ਦਾ, ਜਾਂ ਵੱਡਾ ਵੀਰ ਬਣ ਕੇ। ਅਤੇ ਉਹ ਤਾਂ ਇੱਕ ਸਟੋਰੀ ਉਹ ਹੈ ਕਿ ਜਿਹੜੀ ਸਾਨੂੰ ਸਾਹਮਣੇ ਨਜ਼ਰ ਆਉਂਦੀ ਹੈ, ਲੇਕਿਨ ਇਹਦੇ ਪਿੱਛੇ ਇੱਕ ਹੋਰ ਵੀ ਚੀਜ਼ ਹੈ ਕਿ ਪੈਗਾਮ ਹੈ ਇੱਕ ਬਹੁਤ ਵਧੀਆ, ਬਹੁਤ ਵੱਡਾ ਪੈਗਾਮ ਹੈ ਕਿ ਸਾਨੂੰ ਕਦੀ ਵੀ ਜ਼ੁਲਮ ਦੇ ਅੱਗੇ ਢਹਿਣਾ ਨਹੀਂ ਚਾਹੀਦਾ। ਸਾਨੂੰ ਜ਼ੁਲਮ ਬਰਦਾਸ਼ਤ ਨਹੀਂ ਕਰਨਾ ਚਾਹੀਦਾ। ਸਾਨੂੰ ਜ਼ੁਲਮ ਜਿਹੜਾ ਹੈ ਉਹ ਅਗਰ ਕਿਸੇ ਜਗ੍ਹਾ ਤੁਸੀਂ ਵੇਖਦੇ ਹੋ ਤਾਂ ਤੁਹਾਨੂੰ ਉਹਦੀ ਤਰਦੀਦ ਕਰਨੀ ਚਾਹੀਦੀ ਹੈ। ਤੁਹਾਨੂੰ ਉਹਦੇ ਅਗੇਂਸਟ ਜਿਹੜਾ ਹੈ ਉਹ ਰੈਜ਼ਿਸਟੈਂਸ ਦਾ ਅਮਲ ਜਿਹੜਾ ਉਹ ਕਰਨਾ ਚਾਹੀਦਾ ਹੈ। ਤੁਹਾਨੂੰ ਉਹਦੇ ਖਿਲਾਫ ਖੜਾ ਹੋਣਾ ਚਾਹੀਦਾ ਹੈ। ਔਰ ਸਾਡਾ ਮੁਆਸ਼ਰਾ ਤੁਸੀਂ ਵੇਖ ਰਹੇ ਹੋ ਕਿ ਜੇ ਵਿਗਾੜ ਵੱਲ ਨੂੰ ਜਾ ਰਿਹਾ ਹੈ ਅਤੇ ਉਹਦੀ ਵਜ੍ਹਾ ਇਹ ਹੈ ਕਿ ਜਿਹੜਾ ਜ਼ਾਲਮ ਹੈ ਜ਼ੁਲਮ ਕਰ ਰਿਹਾ। ਔਰ ਸਾਡੇ ਕੋਲ ਇਹਤਜਾਜ ਕਰਨ ਵਾਸਤੇ ਵੀ, ਸਾਡੇ ਕੋਲ ਕਿਸੇ ਨੂੰ ਆਹ ਕਹਿਣ ਵਾਸਤੇ ਕਿ ਤੁਸੀਂ ਗਲਤ ਕਰਦੇ ਪਏ ਹੋ, ਤਹਿਜ਼ੀਬ ਦੇ ਦਾਇਰੇ 'ਚ ਰਹਿ ਕੇ, ਅਖਲਾਕੀਅਤ 'ਚ ਰਹਿ ਕੇ ਵੀ ਤੁਸੀਂ ਰੈਜ਼ਿਸਟੈਂਸ ਕਰ ਸਕਦੇ ਹੋ। ਤੁਸੀਂ ਦੱਸ ਸਕਦੇ ਹੋ ਕਿ ਬਈ ਤੂੰ ਗਲਤ ਕਿਹਾ ਹੈ, ਇੰਝ ਨਹੀਂ ਹੈਗਾ, ਅਸਲ ਗੱਲ ਇੰਝ ਹੈ ਕਿ ਆਹ ਨਾਇਨਸਾਫੀ ਨਹੀਂ ਹੋਣੀ ਚਾਹੀਦੀ। ਲੇਕਿਨ ਸਾਡਾ ਮੁਆਸ਼ਰਾ ਬਿਲਕੁਲ ਗੂੰਗਾ ਹੋ ਗਿਆ ਹੈ, ਬਹਿਰਾ ਹੋ ਗਿਆ ਅਤੇ ਅੰਨਾ ਵੀ ਹੋ ਗਿਆ। ਖੈਰ, ਅੱਜ ਚਾਹ ਦਾ ਦਿਨ ਹੈ, ਇਹਦੇ 'ਤੇ ਆਪਾਂ ਇੰਝ ਦੀਆਂ ਗੱਲਾਂ ਨਾ ਕਰੀਏ ਅਤੇ ਮੇਰੇ ਖਿਆਲ ਜ਼ਿਆਦਾ ਬਿਹਤਰ ਹੈ। ਅੱਜ ਸਾਰੇ ਪੰਜਾਬੀ ਜਿਹੜੇ ਨੇ ਉਹ ਅੱਜ ਮੂੰਗਫਲੀਆਂ ਵੀ ਖਾਣਗੇ, ਰਿਓੜੀਆਂ ਵੀ ਖਾਣਗੇ। ਪਿਛਲੀ ਵਾਰੀ ਮੈਂ ਬੂਰੇਵਾਲਾ ਸਾਂ ਅਤੇ ਅਸੀਂ ਬੂਰੇਵਾਲਾ 'ਚ ਇੱਕ ਬਹੁਤ ਵਧੀਆ ਇਕੱਠ ਕੀਤਾ ਸੀ ਔਰ ਸਾਰੇ ਮਿੱਤਰ ਪਿਆਰੇ ਉੱਥੇ ਇਨਵਾਈਟ ਕੀਤੇ ਸੀ। ਅਸੀਂ ਉੱਥੇ ਲੋਹੜੀ ਮਨਾਈ, ਅਸੀਂ ਉੱਥੇ ਬੜਾ ਚਾਅ ਕੀਤਾ, ਬੜਾ ਜਸ਼ਨ ਕੀਤਾ। ਇਸ ਵਾਰੀ ਮੈਂ ਲਾਹੌਰ ਹਾਂ ਅਤੇ ਲਾਹੌਰ ਦੀ ਪਿਲਾਕ ਦੇ ਵਿੱਚ ਬਸ ਸ਼ੁਰੂ ਹੋਣ ਵਾਲਾ ਹੈ ਜਿਹੜਾ ਲੋਹੜੀ ਦਾ ਮੇਲਾ ਹੈ। ਅਤੇ ਮੈਂ ਮੇਲਾ ਹੀ ਕਹਾਂਗਾ ਕਿਉਂਕਿ ਸਾਰੇ ਸੱਜਣ ਮਿੱਤਰ ਪਿਆਰੇ ਉੱਥੇ ਆਉਣਗੇ, ਉਹਨਾਂ ਦੇ ਨਾਲ ਮੇਲ ਹੋਏਗਾ ਅਤੇ ਸਭ ਉੱਥੇ ਭੰਗੜੇ ਪਾਉਣਗੇ, ਜਸ਼ਨ ਮਨਾਉਣਗੇ। ਅਸਲ 'ਚ ਨਾ ਪੰਜਾਬੀ ਇੱਕ ਅਜਿਹੀ ਕੌਮ ਹੈ, ਅੱਜ ਜਿੰਨੇ ਮਰਜ਼ੀ ਦੁੱਖ ਵਿੱਚ ਹੋਵੇ, ਜਿੰਨਾ ਮਰਜ਼ੀ ਇਹਨਾਂ ਦੀਆਂ ਫਸਲਾਂ ਤਬਾਹ ਹੋ ਜਾਣ, ਜਿਵੇਂ ਪਿਛਲੇ ਦਿਨਾਂ ਸੈਲਾਬ ਆਇਆ, ਅਜੇ ਪੁਰਾਣੀ ਗੱਲ ਨਹੀਂ ਹੈ। ਅਤੇ ਇਸ ਦੇ ਬਾਵਜੂਦ ਆਪਦਾ ਦੁੱਖ ਜਿਹੜਾ ਨਾ ਉਹ ਭੁੱਲ ਜਾਂਦੇ ਨੇ ਬੜੀ ਛੇਤੀ। ਬੜੇ ਦਲੇਰ ਲੋਕ ਨੇ ਮੈਂ ਸਮਝਦਾ, ਅਤੇ ਇੱਕ ਨਾ ਹੱਸਣ ਖੇਡਣ ਦਾ, ਆਪਸ ਵਿੱਚ ਗੱਪਸ਼ਪ ਲਾਉਣ ਦਾ ਇੱਕ ਬਹਾਨਾ ਲੱਭਦੇ ਨੇ ਕਿ ਸਾਨੂੰ ਕੋਈ ਬਹਾਨਾ ਲੱਭ ਜੇ ਅਤੇ ਅਸੀਂ ਹੱਸੀਏ, ਗਿੱਧੇ ਪਾਈਏ, ਭੰਗੜੇ ਪਾਈਏ, ਨੱਚੀਏ, ਗਾਈਏ ਅਤੇ ਖੁਸ਼ ਹੋ ਜਾਈਏ। ਅਤੇ ਆਹ ਪੰਜਾਬੀਆਂ ਦੀ ਇੱਕ ਸਿਫਤ ਹੈ, ਆਹ ਬਹੁਤ ਵਧੀਆ ਸਿਫਤ ਹੈ ਕਿ ਆਪਦੇ ਗਮ ਨੂੰ ਆਪਦੇ ਉੱਤੇ ਜਿਹੜਾ ਨਾ ਉਹ ਤਾਰੀ ਨਹੀਂ ਕਰਦੇ। ਥੋੜ੍ਹਾ ਜਿਹਾ ਖੁਸ਼ੀ ਦਾ ਕੋਈ ਬਹਾਨਾ ਆਉਂਦਾ ਅਤੇ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸੈਲੀਬ੍ਰੇਟ ਕਰਦੇ ਨੇ। ਔਰ ਅੱਜ ਸਾਰੇ ਪੰਜਾਬੀ ਅੱਜ ਫਿਰ ਜਿਹੜਾ ਲਾਹੌਰ ਦੇ ਨੇੜੇ ਹੈ, ਜਿਹੜਾ ਲਾਹੌਰ ਦੇ ਲਾਗੇ ਹੈ, ਉਹ ਲਾਹੌਰ ਇਲਾਕੇ ਵਿੱਚ ਆ ਜਾਵੇ, ਉੱਥੇ ਜਸ਼ਨ ਮਨਾਈਏ। ਬਾਕੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜਾ ਹੈ ਉਹ ਮੇਲ ਕੀਤਾ ਗਿਆ। ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਲੋਹੜੀ ਨੂੰ ਸਜਾਇਆ ਅਤੇ ਮਨਾਇਆ ਜਾ ਰਿਹਾ। ਕੁਝ ਲੋਕਾਂ ਨੇ 1-2 ਦਿਨ ਪਹਿਲੇ ਮਨਾ ਲਿਆ, ਕੁਝ ਅੱਜ ਮਨਾਉਣਗੇ, ਕੁਝ 1-2 ਦਿਨ ਬਾਅਦ ਮਨਾਉਣਗੇ, ਜਿਵੇਂ ਕਿਸੇ ਨੂੰ ਕੋਈ ਆਸਾਨੀ ਲੱਗਦੀ, ਜਿਵੇਂ ਕਿਸੇ ਦਾ ਕੋਈ ਸੂਟ ਲੱਗਦਾ ਹੋਵੇ ਉਹ ਮਨਾ ਰਿਹਾ। ਲੇਕਿਨ ਇਹ ਹੋਣਾ ਚਾਹੀਦਾ ਹੈ ਅਤੇ ਅਸੀਂ ਨਿੱਕੀ ਨਿੱਕੀ ਗੱਲ ਨੂੰ ਨਾ ਮਜ਼ਹਬ ਤੱਕ ਨਾ ਲੈ ਜਾਈਏ। ਅਸੀਂ ਇਹਨੂੰ ਜਿਹੜਾ ਹੈ ਉਹ ਕੁਝ ਦੁਨਿਆਵੀ ਤਿਉਹਾਰ ਨਹੀਂ ਹੁੰਦੇ ਨੇ, ਅਸੀਂ ਇਹਨਾਂ ਨੂੰ ਜ਼ਰਾ ਮਨਾਈਏ, ਅਸੀਂ ਇਹਨਾਂ ਦੇ ਚਾਅ ਕਰੀਏ, ਇੱਕ ਦੂਜੇ ਦਾ ਚਾਅ ਕਰੀਏ। ਅਸਲ 'ਚ ਇਹ ਹੈ ਤਾਂ ਇੱਕ ਦੂਸਰੇ ਦਾ ਚਾਅ ਹੀ ਹੈ ਨਾ। ਹੁਣ ਨਾ ਸਾਡੇ ਦਰਮਿਆਨ ਦੁੱਲਾ ਭੱਟੀ ਹੈ, ਨਾ ਸੁੰਦਰੀ ਤੇ ਮੁੰਦਰੀ ਹੈ,
ਲੇਕਿਨ ਅਸੀਂ ਜਿਹੜਾ ਹੈ ਉਹ ਇੱਕ ਦੂਸਰੇ ਦਾ ਅਸੀਂ ਚਾਅ ਕਰਦੇ ਹਾਂ। ਲੋਕ ਆਉਂਦੇ ਨੇ, ਕੁਝ ਲੋਕ ਰਲ ਕੇ ਉੱਥੇ ਮਚਾਉਂਦੇ ਨੇ, ਫਿਰ ਉੱਥੇ ਭੰਗੜੇ ਪੈਂਦੇ ਨੇ, ਉੱਥੇ ਖਾਣ ਪੀਣ ਦਾ ਉੱਥੇ ਇੰਤਜ਼ਾਮ ਕੀਤਾ ਜਾਂਦਾ ਹੈ, ਗੱਪਸ਼ਪ ਲੱਗਦੀ ਹੈ, ਇੱਕ ਦੂਸਰੇ ਨਾਲ ਦੁੱਖ ਸੁੱਖ ਸਾਂਝੇ ਹੁੰਦੇ ਨੇ, ਇੱਕ ਦੂਸਰੇ ਦੇ ਨਾਲ ਪਲੈਨਸ ਸ਼ੇਅਰ ਕੀਤੇ ਜਾਂਦੇ ਨੇ। ਔਰ ਪੰਜਾਬ ਔਰ ਪੰਜਾਬੀ ਦੀ ਰੱਖਿਆ ਦੇ ਵਾਸਤੇ ਔਰ ਇਹਦੇ ਲਈ ਕੰਮ ਕਰਨ ਦੇ ਵਾਸਤੇ ਕੋਈ ਡਿਸਕਸ਼ਨ ਹੋ ਜਾਂਦੀ ਹੈ ਐਸੇ ਬਹਾਨੇ ਦੇ ਨਾਲ ਨਾ। ਅਤੇ ਇਹ ਬਹੁਤ ਵਧੀਆ ਤਿਉਹਾਰ ਹੈ, ਜਿਹੜਾ ਜਿੱਥੇ ਜਿੱਥੇ ਹੈਗਾ ਉਹਨੂੰ ਸਭ ਨੂੰ, ਉਹਨਾਂ ਸਭ ਪਿਆਰਿਆਂ ਨੂੰ, ਚਾਹੇ ਉਹ ਚੜ੍ਹਦੇ ਪੰਜਾਬ, ਚਾਹੇ ਲਹਿੰਦੇ, ਚਾਹੇ ਭਾਵੇਂ ਕੈਨੇਡਾ ਹੈ ਜਾਂ ਦੁਨੀਆ ਦੇ ਕਿਸੇ ਵੀ ਜਗ੍ਹਾ 'ਤੇ ਰਹਿ ਰਿਹਾ, ਦੁਨੀਆ ਦੇ ਕਿਸੇ ਵੀ ਮੋੜ 'ਤੇ ਹੈ, ਦੁਨੀਆ ਦੇ ਕਿਸੇ ਵੀ ਕੋਨੇ 'ਤੇ ਹੈ, ਉਹਨਾਂ ਸਭ ਨੂੰ ਲੋਹੜੀ ਦੀਆਂ ਢੇਰ ਵਧਾਈਆਂ। ਅਤੇ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ ਔਰ ਖੁਸ਼ੀਆਂ ਵੰਡਦੇ ਰਹਿਣਾ। ਜਦ ਤੱਕ ਸਾਹ ਨੇ, ਜਦ ਤੱਕ ਜੀਵਨ ਹੈ, ਅਤੇ ਇਸ ਜੀਵਨ ਨੂੰ ਜਿਉ ਕੇ ਜੀਵਣਾ, ਇਸ ਜੀਵਨ ਨੂੰ ਜਿਹੜਾ ਉਦਾਸੀਆਂ ਦੇ ਨਾਲ, ਇਸ ਜੀਵਨ ਨੂੰ ਪਰੇਸ਼ਾਨੀਆਂ ਦੇ ਨਾਲ, ਇਸ ਜੀਵਨ ਨੂੰ ਮੂੰਹ ਲਟਕਾ ਕੇ ਆਪਦੇ ਵਾਸਤੇ ਵੀ ਪਰੇਸ਼ਾਨੀ ਦਾ ਬਾਇਸ, ਅਤੇ ਜਿਹੜੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਵਾਸਤੇ ਵੀ ਪਰੇਸ਼ਾਨੀ ਦਾ ਬਾਇਸ ਨਹੀਂ ਬਣਨਾ, ਸਭ ਦੇ ਲਈ ਚਾਅ ਦਾ ਬਾਇਸ ਬਣਨਾ, ਸਭ ਦੇ ਲਈ ਇੱਕ ਜਿਹੜਾ ਨਾ ਉਹ ਸੋਹਣਾ ਸੁਨੇਹਾ ਲੈ ਕੇ ਆਉਣਾ, ਸਭ ਦੇ ਲਈ ਇੱਕ ਸੋਹਣਾ ਪੈਗਾਮ ਲੈ ਕੇ ਆਉਣਾ ਕਿ ਇਹ ਜ਼ਿੰਦਗੀ ਬੜੀ ਅਨਮੋਲ ਹੈ ਔਰ ਵਾਕਈ ਬੜੀ ਅਨਮੋਲ ਹੈ। ਇਹ ਇੱਕ ਵਾਰੀ ਆਉਣੀ, ਇੱਥੇ ਇੱਕ ਹੀ ਫੇਰਾ, ਦੂਜਾ ਫੇਰਾ ਕੋਈ ਨਹੀਂ। ਅਤੇ ਜੇ ਬੁਢਾਪੇ 'ਚ ਜਾ ਕੇ ਫਿਰ ਇਸ ਗੱਲ ਨੂੰ ਯਾਦ ਕੀਤਾ ਕਿ ਯਾਰ ਜੇ ਮੈਂ ਜਵਾਨੀ ਮੁੜ ਕੇ ਆ ਜਾਏ ਨਾ, ਫਿਰ ਮੈਂ ਪਤਾ ਨਹੀਂ ਕੀ ਕਰ ਲਾਂਗਾ। ਜਵਾਨੀ ਮੁੜ ਕੇ ਨਹੀਂ ਆਉਣੀ, ਜਿਹੜਾ ਵੇਲਾ ਲੰਘ ਗਿਆ ਉਹ ਦੁਬਾਰਾ ਨਹੀਂ ਜੇ ਆਉਣਾ। ਅਤੇ ਇਸ ਵਾਸਤੇ ਮੇਰੀ ਸਭ ਦੇ ਅੱਗੇ ਗੁਜ਼ਾਰਿਸ਼ ਹੈ ਕਿ ਇਸ ਜੀਵਨ ਨੂੰ ਬਹੁਤ ਸੋਹਣਾ ਕਰ ਲਓ। ਨਾ ਸਿਰਫ ਅਸੀਂ ਜਿਹੜੇ ਇਨਸਾਨ ਹੈ ਇਹਨਾਂ ਦੇ ਵਾਸਤੇ, ਜਿਹੜੇ ਪੱਖੂ ਨੇ, ਜਿਹੜੇ ਜਾਨਵਰ ਨੇ, ਜਿੰਨੇ ਵੀ ਜਿਨ੍ਹਾਂ ਦੇ ਵਿੱਚ ਜਾਨ ਹੈ, ਖਾਓ ਦਰਖਤ ਨੇ, ਹੈ ਨਾ, ਉਹ ਸਭ ਦਾ ਬੜਾ ਖਿਆਲ ਕਰੋ। ਯਕੀਨ ਕਰੋ ਕਿ ਆਹ ਨੇਚਰ ਹੈ, ਨੇਚਰ ਦੇ ਨਾਲ ਜਿੰਨਾ ਪਿਆਰ ਕਰੋਗੇ, ਨੇਚਰ ਦੇ ਨਾਲ ਜਿੰਨੀ ਮੁਹੱਬਤ ਕਰੋਗੇ, ਨੇਚਰ ਦਾ ਜਿੰਨਾ ਸਤਿਕਾਰ ਕਰੋਗੇ, ਓਨਾ ਹੀ ਨੇਚਰ ਤੁਹਾਡਾ ਸਤਿਕਾਰ ਕਰੇਗੀ, ਤੁਹਾਡਾ ਖਿਆਲ ਰੱਖੇਗੀ। ਆਹ ਗੱਲ ਬਿਲਕੁਲ 100% ਠੀਕ ਹੈ। ਇਸ ਗੱਲ 'ਤੇ ਅਮਲ ਵੀ ਕਰਿਆ ਜੀ, ਆਪਣਾ ਅਤੇ ਆਪਣੇ ਆਲੇ ਦੁਆਲੇ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਅਤੇ ਖਿੜ ਖਿੜ ਹੱਸੋ। ਰੱਬ ਰਾਖਾ।